ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਆ। ਕਹਿੰਦੇ ਪਈ ਇਹ ਪੈਂਡੈਮਿਕ ਰੈਕਡ ਇੱਕ ਤਰ੍ਹਾਂ ਨਾਲ ਬਣ ਰਿਹਾ, ਹੋਸਪੀਟਲਾਈਜੇਸ਼ਨ ਵੀ ਬਹੁਤ ਜ਼ਿਆਦਾ ਹੋ ਗਈ ਹੈਗੀ ਆ। ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਵਿੱਚ ਐਵਰੇਜ ਹਰ ਰੋਜ਼ 52,000 ਦੇ ਕਰੀਬ ਲੋਕ ਹਸਪਤਾਲਾਂ 'ਚ ਜਾ ਰਹੇ ਸੀ, 52,000। ਅਤੇ ਇਹ 7 ਦਿਨਾਂ ਦਾ ਉਹਨਾਂ ਨੇ ਡਾਟਾ ਕੱਢਿਆ ਆ। ਕੈਲੀਫੋਰਨੀਆ ਦਾ ਰੈਕਡ 55,000 ਡੇਲੀ ਪਿਛਲੇ ਵਿੰਟਰ ਦੇ ਵਿੱਚ ਹੋਇਆ ਸੀਗਾ। ਇਹ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਦੱਸਿਆ ਹੈਗਾ। ਮੰਗਲਵਾਰ ਤੱਕ 15,179 ਪੇਸ਼ੈਂਟ ਹੌਸਪੀਟਲਾਈਜ਼ ਹੋਏ ਆ ਸਟੇਟ ਵਾਈਡ। ਇਹ ਹਾਈਐਸਟ ਹੈਗੇ ਆ ਸਿੰਸ ਜਨਵਰੀ 29 2021 ਤੋਂ। ਸੋ 1 ਸਾਲ ਹੋ ਗਿਆ, ਉਸ ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਹਸਪਤਾਲਾਂ ਦੇ ਵਿੱਚ ਪਹੁੰਚੇ ਹੈਗੇ ਆ। ਮੰਗਲਵਾਰ ਨੂੰ ਹੀ ਕੈਲੀਫੋਰਨੀਆ ਨੇ ਰਿਕਾਰਡ ਕੀਤਾ ਆ ਵੀ 2404 ਕਰੋਨਾ ਵਾਇਰਸ ਦੇ ਪੋਜ਼ੀਟਿਵ ICU ਪੇਸ਼ੈਂਟਸ, ਅਤੇ ਸਮਰ ਪੀਕ ਦੇ ਵਿੱਚ ਇਹ 2188 ਸੀਗੇ। ਸੋ ਇਹ ਫਿਗਰਸ ਵੀ ਉੱਪਰ ਗਏ ਹੈਗੇ ਆ। ਸੋ ਸਿਚੁਏਸ਼ਨ ਕਾਫੀ ਬੈਡ ਅੱਜ ਦੀ ਡੇਟ ਦੇ ਵਿੱਚ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਅੱਜ ਜਿਹੜੇ ਵਾਈਟ ਹਾਊਸ ਦੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹੜੇ ਡਾਕੂਮੈਂਟਸ ਸਾਬਕਾ ਰਾਸ਼ਟਰਪਤੀ ਟਰੰਪ, ਉਹਨਾਂ ਦੀ ਉਸ ਪਟੀਸ਼ਨ ਨੂੰ ਇੱਕ ਹਿਸਾਬ ਦੇ ਨਾਲ ਉਸ 'ਤੇ ਉਲਟ ਫੈਸਲਾ ਜਿਹੜਾ ਉਹ ਸੁਣਾਇਆ ਆ। ਅਤੇ ਹੁਣ ਜਿਹੜੀ 6 ਜਨਵਰੀ ਵਾਲੀ ਸਿਲੈਕਟ ਕਮੇਟੀ ਬਣਾਈ ਆ, ਉਹਨਾਂ ਦੇ ਕੋਲ ਹੁਣ ਅਖਤਿਆਰ ਹੋਵੇਗਾ ਵੀ ਉਹ ਵਾਈਟ ਹਾਊਸ ਦੇ ਉਹਨਾਂ ਦਿਨਾਂ ਦੇ ਜਿਹੜੇ ਡਾਕੂਮੈਂਟਸ ਆ 6 ਜਨਵਰੀ ਵਾਲੇ ਆ, ਉਸ ਨੂੰ ਦੇਖ ਸਕਣ। ਇੱਕ ਦੇ ਮੁਕਾਬਲੇ 8 ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ, ਉਹਨਾਂ ਨੇ ਟਰੰਪ ਹੁਣਾਂ ਦੇ ਉਲਟ ਜਿਹੜਾ ਉਹ ਫੈਸਲਾ ਸੁਣਾਇਆ। ਜਸਟਿਸ ਕਲੈਰੈਂਸ ਥੋਮਸ ਇੱਕੋ ਇੱਕ ਜਿਹੜੇ ਜਸਟਿਸ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਨਹੀਂ, ਟਰੰਪ ਹੁਣਾਂ ਦੀ ਇਹ ਜਿਹੜੀ ਐਪਲੀਕੇਸ਼ਨ ਆ ਉਸ ਨੂੰ ਗ੍ਰਾਂਟ ਕਰ ਦੇਣਾ ਚਾਹੀਦਾ ਆ। ਅਪੀਲ ਕੋਰਟਸ ਨੇ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਰੈਕਰਡਸ ਨੂੰ ਇਸ ਕਮੇਟੀ ਦੇ ਹਵਾਲੇ ਕਰਨ ਦੇ ਉੱਤੇ ਟੈਂਪਰੇਰੀ ਰੋਕ ਜਿਹੜੀ ਉਹ ਲਾ ਦਿੱਤੀ ਸੀ। ਉਸ ਤੋਂ ਪਹਿਲਾਂ ਇੱਕ ਹੋਰ ਅਦਾਲਤ ਨੇ ਇਹ ਡਾਕੂਮੈਂਟਸ ਆ ਇਸ ਕਮੇਟੀ ਦੇ ਹੱਥ ਦੇਣ ਨੂੰ ਇਜਾਜ਼ਤ ਦਿੱਤੀ ਸੀ। ਸੋ ਬੈਕ ਐਂਡ ਫੋਰਥ ਚੈਲੰਜਸ ਜਿਹੜੇ ਚੱਲਣ ਤੋਂ ਬਾਅਦ 'ਚ ਅੱਜ ਆਖਿਰਕਾਰ ਸੁਪਰੀਮ ਕੋਰਟ ਨੇ ਉਹਨਾਂ ਦਸਤਾਵੇਜ਼ਾਂ ਨੂੰ ਇਸ ਕਮੇਟੀ ਦੇ ਹਵਾਲੇ ਕਰਨ ਦੀ ਆਗਿਆ ਜਿਹੜੀ ਆ ਉਹ ਹੁਣ ਦੇ ਦਿੱਤੀ ਆ। ਸੋ ਇਹ ਕਹਿੰਦੇ ਆ ਵੀ ਹੁਣ ਜਿਹੜੀ 6 ਜਨਵਰੀ ਵਾਲੀ ਕਮੇਟੀ ਆ, ਜਿਨ੍ਹਾਂ ਨੇ ਕਾਫੀ ਚਿਰ ਤੋਂ ਇਹ ਕਿਹਾ ਸੀਗਾ ਵੀ ਅਸੀਂ ਦੇਖਣਾ ਚਾਹੁੰਦੇ ਸੀਗੇ ਵੀ ਕੀ ਉਦੋਂ ਟਰੰਪ ਹੁਣਾਂ ਦੀ ਜਿਹੜੀ ਕਾਰਵਾਈ ਸੀਗੀ, ਕੀ ਉਦੋਂ ਉਹਨਾਂ ਨੇ ਕੀਤਾ, ਕੀ ਕਿਹਾ, ਕਿਹਦੇ ਨਾਲ ਕੀ ਗੱਲ ਹੋਈ, ਵੀ ਉਸ ਤੋਂ ਜਿਹੜਾ ਉਹ ਪਤਾ ਲੱਗੂਗਾ ਵੀ ਜਿਹੜੀ 6 ਜਨਵਰੀ ਦੀ ਇਨਸਰੈਕਸ਼ਨ ਹੋਈ ਆ, ਉਹ ਜਿਹੜਾ ਹਮਲਾ ਹੋਇਆ ਆ, ਵੀ ਉਸ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਹੱਥ ਸੀਗਾ